ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਸਾਂਝਾਂ ਨੂੰ ਲੈ ਕੇ ਅੱਜ ਪੰਜਾਬੀ ਲਹਿਰ ਪਹੁੰਚੀ ਹੈ ਸ਼ਾਹਪੁਰ ਕਾਂਜਰਾ, ਜੋ ਲਾਹੌਰ ਤੋਂ 20 ਕਿਲੋਮੀਟਰ ਦੀ ਦੂਰੀ ਉੱਪਰ ਹੈ। ਇਹ ਪਿੰਡ ਹੈ ਸਾਡੀ ਵੱਡੀ ਭੈਣ ਤੇ ਪੰਜਾਬੀ ਲਹਿਰ ਦੇ ਸਰੋਤੇ ਰਾਜਵਿੰਦਰ ਕੌਰ ਜੀ ਦਾ, ਜਿਨ੍ਹਾਂ ਦੇ ਪਿਤਾ ਜੀ ਸਰਦਾਰ ਰਵੇਲ ਸਿੰਘ ਦੀਆਂ ਯਾਦਾਂ ਇਸ ਪਿੰਡ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਦਾ ਸਾਰਾ ਬਚਪਨ ਇਸੇ ਹੀ ਪਿੰਡ ਵਿੱਚ ਗੁਜ਼ਰਿਆ ਔਰ ਉਹ ਅੱਜ 70 ਸਾਲਾਂ ਬਾਅਦ ਵੀ ਆਪਣੇ ਦੋਸਤਾਂ ਤੇ ਆਪਣੇ ਪਿੰਡ ਨੂੰ ਯਾਦ ਕਰਦੇ ਨੇ। ਆਓ ਵੇਖਦੇ ਹਾਂ ਰਵੇਲ ਸਿੰਘ ਤੇ ਉਹਨਾਂ ਦੇ ਫੋਰ ਫਾਦਰਸ ਦਾ ਪਿੰਡ ਤੇ ਗੱਲਬਾਤ ਸਾਂਝੀ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਵੇਲ ਸਿੰਘ ਹੈ। ਪਿਤਾ ਦਾ ਨਾਮ ਸਰ ਅਮਰ ਸਿੰਘ, ਦਾਦਾ ਜੀ ਦਾ ਨਾਮ ਹੈ ਸਰ ਸੁੰਦਰ ਸਿੰਘ ਔਰ ਦਾਦਾ ਜੀ ਦਾ ਨਾਮ ਹੈ ਹਰਮਿੰਦਰ ਸਿੰਘ। ਅਸੀਂ ਘਰਲਿਆਂ ਵਾਲੇ ਮਹੱਲੇ 'ਚ ਲਾਹੌਰ ਪਿੰਡ ਸ਼ਾਹਪੁਰ ਕਾਂਜਰਾ ਰਹਿੰਦੇ ਸੀ। ਘਰਲਿਆਂ ਵਾਲਾ ਮਹੱਲਾ ਜਿਹੜਾ ਨਾ ਪਿੰਡ ਦੇ ਬਿਲਕੁਲ ਬਾਹਰ ਪਿੰਡ ਪੈਂਦਾ ਸੀ ਸਾਡਾ। ਅਸੀਂ ਪਿੰਡ ਵਿੱਚ ਪਾਣੀ ਲੈਣ ਜਾਂਦੇ ਸੀ ਤਾਂ ਦੂਰ ਪੈਂਦਾ ਸੀ ਔਰ ਸਾਡੇ 5-6 ਘਰਾਂ ਨੇ ਨਾ ਖੱਬੇ ਪਾਸੇ ਮਤਲਬ ਲਹਿੰਦੇ ਪਾਸੇ ਹੀ ਇੱਕ ਛੋਟੀ ਜਿਹੀ ਹਲਟੀ ਬਣਾਈ ਸੀ, ਖੂਹ ਬਣਾ ਕੇ ਉਹਦੇ 'ਤੇ ਟਿੰਡਾ ਲਾ ਕੇ ਨਾ ਆਪਣੇ ਆਪ ਗੇੜ ਕੇ ਟੂਟੀਆਂ ਟਾਟੀਆਂ ਲਾਈਆਂ ਸੀ ਨਹਾਉਣ ਨੂਣ ਵਾਸਤੇ। ਡੰਗਰਾਂ ਵਾਸਤੇ ਇੱਕ ਖੁਰਲੀ ਬਣਾਈ ਸੀ, ਪਾਣੀ ਭਰ ਕੇ ਰੱਖੀਦਾ ਸੀ, ਡੰਗਰ ਪਾਣੀ ਪੀਂਦੇ ਸੀ ਉੱਥੋਂ। ਇਹ ਲਹਿੰਦੇ ਵੱਲ ਸੀ। ਇੱਥੋਂ ਨਾ ਇੱਕ ਕੱਚਾ ਰਾਹ ਜਾਂਦਾ ਸੀ ਪੈਲੀਆਂ ਨੂੰ। ਇੱਕ ਸੱਜੇ ਪਾਸੇ ਜਿਹੜੇ ਸਨ ਉਹ ਮੁਸਲਮਾਨ ਜ਼ਮੀਨਾਂ ਸਨ, ਖੱਬੇ ਪਾਸੇ ਲਬਾਣੀਆਂ ਦੀਆਂ ਜ਼ਮੀਨਾਂ ਸਨ। ਮਤਲਬ ਕਿ ਇੱਦਾਂ ਆਪਸ ਵਿੱਚ ਬੜਾ ਮੁਸਲਮਾਨ ਅਤੇ ਸਿੱਖ ਜਿਹੜੇ ਸੀ ਨਾ ਲਬਾਣੇ ਪਿਆਰ ਵਿੱਚ ਰਹਿੰਦੇ ਸੀ। ਅੱਛਾ, ਮੈਂ ਬਾਕੀ ਆਪਣੀ ਪੜ੍ਹਾਈ ਬਾਰੇ ਦੱਸਾਂ। ਮੈਂ ਉੱਥੇ 5 ਜਮਾਤਾਂ ਤੱਕ ਪੜ੍ਹਿਆ ਵਾਂ। ਮਤਲਬ ਕਾਫੀ 7-8 ਸਾਲ ਦਾ ਸੀ ਜਦੋਂ ਪੜ੍ਹਨ ਪਿਆ ਵਾਂ। ਅਤੇ ਉਹਦੇ ਬਾਅਦ 5ਵੀਂ ਜਮਾਤ ਪਾਸ ਕਰਕੇ ਮੈਂ ਅੱਗੇ ਦਾਖਲ ਹੋਣਾ ਸੀ 6ਵੀਂ ਜਮਾਤ ਵਿੱਚ ਪਿੰਡ ਵਿੱਚ ਹੀ। 6ਵੀਂ ਜਮਾਤ ਤੱਕ ਸਕੂਲ ਹੈ ਸਾਡੇ ਪਿੰਡ, ਲੋਅਰ ਮਿਡਲ ਸਕੂਲ। ਅਤੇ ਮੇਰੇ ਨਾਨਾ ਜੀ ਆਏ ਚਾਚੇ ਉੱਥੋਂ ਮੇਢੀਪੁਰ ਜ਼ਿਲ੍ਹੇ 'ਚ ਮਰਪੇ ਮਿਲੇ ਸੀ ਉਹਨਾਂ ਨੂੰ ਜ਼ਮੀਨ ਦੇ। ਅਤੇ ਉੱਥੋਂ ਉਹ ਮੈਨੂੰ ਆ ਕੇ ਕਹਿੰਦੇ ਨੇ ਭਈ ਬੇਟਾ ਤੈਨੂੰ ਅਸੀਂ ਨਾ ਅੰਗਰੇਜ਼ੀ ਸਕੂਲ ਹੀ ਕਰਾਉਣਾ ਔਰ ਆਪਣੀ ਬਰਾਦਰੀ ਦੇ ਲਬਾਣੇ ਦਾ ਸਕੂਲ ਹੀ ਕਰਾਉਣਾ। ਉਹ ਮੈਨੂੰ ਗੁਜਰਾਤ ਜ਼ਿਲ੍ਹੇ 'ਚ ਲੈ ਗਏ, ਪਿੰਡ ਟਾਂਡਾ ਮੋਟਾ। ਉੱਥੇ ਲੈ ਕੇ ਜਾ ਕੇ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਸੀ, ਉਹਦੇ 'ਚ ਮੈਨੂੰ ਦਾਖਲ ਕਰਾਇਆ। ਉੱਥੇ ਮੈਂ 2 ਸਾਲ ਪੜ੍ਹਿਆ ਵਾਂ। ਉੱਥੋਂ ਬਾਅਦ ਫਿਰ ਉੱਥੇ ਸੰਤ ਬਾਬਾ ਪ੍ਰੇਮ ਸਿੰਘ ਨੇ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਬੌਕਲ ਪਿੰਡ ਦੇ ਵਿੱਚ ਖਾਲਸਾ ਹਾਈ ਸਕੂਲ ਖੋਲ੍ਹਿਆ ਨਵਾਂ। ਸਾਨੂੰ ਸਾਰੇ ਨੇ ਜਿੰਨੇ ਵੀ ਅਸੀਂ ਸ਼ੇਖੂਪੁਰਾ ਜ਼ਿਲ੍ਹਾ, ਲਾਇਲਪੁਰ ਜ਼ਿਲ੍ਹਾ, ਗੁਜਰਾਂਵਾਲਾ ਜ਼ਿਲ੍ਹਾ, ਸਿਆਲਕੋਟ ਜ਼ਿਲ੍ਹਾ ਅਤੇ ਇੱਧਰ ਮਰਬਿਆਂ ਦੇ ਮਿੰਟਪੁਰ, ਲਾਇਲਪੁਰ, ਇਹ ਸਾਰਿਆਂ ਨੇ ਬੱਚੇ ਜਿੰਨੇ ਸੀ ਨਾ ਉੱਥੋਂ ਲੈ ਆਉਂਦੇ ਸੀ ਬਰਾਦਰੀ ਸਕੂਲ ਵਿੱਚ। ਅਤੇ ਇਸ ਕਰਕੇ ਉੱਥੇ 6-7 ਸਾਲ ਮੈਂ ਪੜ੍ਹਿਆ ਵਾਂ। ਉੱਥੇ ਆਸੇ ਪਾਸੇ ਲਬਾਣਿਆਂ ਦੇ ਪਿੰਡ ਵੀ ਸਾਰੇ ਚੰਗੇ ਹੁੰਦੇ ਸੀ, ਮੁਸਲਮਾਨਾਂ ਦੇ ਪਿੰਡ ਸੀ ਉਹ ਵੀ ਚੰਗੇ ਸੀ। ਸਾਡੇ ਸਕੂਲੇ ਮੁਸਲਮਾਨ ਵੀ ਮੁੰਡਾ ਪੜ੍ਹਦਾ ਹੁੰਦਾ ਸੀ। ਮੇਰੇ ਨਾਲ ਇੱਕ ਮੁਹੰਮਦ ਤਕੀ ਪੜ੍ਹਦਾ ਹੁੰਦਾ ਸੀ। ਉਹ ਬੜਾ ਹੁਸ਼ਿਆਰ ਮੁੰਡਾ ਹੋਣਾ, ਲੰਮਾ ਸੀ, ਪਤਲਾ ਸੀ, ਅਤੇ ਉਹ ਮੁਸ਼ਾਇਰੇ ਕਈ ਵਾਰੀ ਕਰਨੇ ਅਸੀਂ, ਅਤੇ ਸਾਨੂੰ ਬੜਾ ਹੁਸ਼ਿਆਰ ਹੁੰਦਾ ਸੀ ਉਹ। ਬਾਕੀ ਉਹਦੇ ਬਾਅਦ ਅਸੀਂ ਨਾ ਸੰਨ 47 ਛੁੱਟੀਆਂ ਹੀ ਘਰ ਆਏ ਸੀ ਪਿੰਡ, ਆਪਣੇ ਪਿੰਡ ਸ਼ਾਹਪੁਰ ਕਾਂਜਰਾ ਜ਼ਿਲ੍ਹਾ ਲਾਹੌਰ ਦੇ ਵਿੱਚ। ਅਤੇ ਉੱਥੇ ਨਾ 15 ਅਗਸਤ ਨੂੰ ਜਦੋਂ ਅਨਾਊਂਸਮੈਂਟ ਹੋ ਗਈ ਵੀ ਹਿੰਦੁਸਤਾਨ ਅਤੇ ਪਾਕਿਸਤਾਨ ਬਣ ਗਏ, ਉਹਦੇ ਬਾਅਦ 3 ਕੁ ਦਿਨ ਅਸੀਂ ਵੇਖਦੇ ਰਹੇ। ਰਾਤ ਨੂੰ ਜਦੋਂ ਸ਼ਾਮ ਨੂੰ ਪੈਣੀ ਨਾ ਉਦੋਂ ਰੌਲੇ ਪੈ ਜਾਣੇ, ਮੁਸਲਮਾਨ ਆ ਗਏ, ਉਹ ਮਾਰਨ ਵਾਸਤੇ ਆ ਗਿਆ, ਹੱਲਾ ਕਰਨ ਵਾਸਤੇ ਆ ਗਿਆ। ਸਾਡੇ ਬੰਦਿਆਂ ਵੀ ਜਾਇਆ ਕਰਨਾ, ਲਬਾਣਿਆਂ ਵੀ ਜੱਟ ਤੋੜ ਕੇ ਜਾਣਾ। ਸਾਡੇ ਇੱਕ ਨਹਿਰ ਸੀ, ਉਹਦੇ ਪੁਲ ਸੀ, ਪੁਲ ਦੇ ਪਰਾ ਉਹ ਰਹਿੰਦੇ ਸੀ, ਆਉਂਦੇ ਸੀ ਪਰ ਟੁੱਟ ਜਾਂਦੇ ਸੀ। ਉਦੋਂ ਸਾਡਾ ਨੁਕਸਾਨ ਕੋਈ ਨਹੀਂ ਕੀਤਾ ਹੈਗਾ। ਅਸੀਂ ਫਿਰ ਨਾ 4 ਕੁ ਦਿਨ ਬਾਅਦ ਸਾਡੇ ਪਿੰਡ ਵਿੱਚ ਨਾ ਚਾਚੇ ਤਾਏ ਵਿੱਚ ਲੱਗਦੇ ਸੀ ਭਰਾ, ਉਹ ਮਤਲਬ 2 ਟਰੱਕ ਫੌਜੀਆਂ ਦਾ ਲੈ ਕੇ ਗਏ। ਆਪਣੇ ਅਫਸਰਾਂ ਨੂੰ ਕਹਿ ਕੇ ਗਏ ਹੋਣੇ ਵੀ ਅਸੀਂ ਆਪਣੇ ਜੀਆਂ ਨੂੰ ਲਿਆਉਣਾ ਕੱਢ ਕੇ। ਅਸੀਂ 2 ਟਰੱਕਾਂ 'ਚ ਨਾ 5-6 ਘਰਾਂ ਦੇ 4-4, 5-5 ਜੀ ਆ ਗਏ। ਅਸੀਂ DAV ਕਾਲਜ ਲਾਹੌਰ ਦੇ ਵਿੱਚ ਕੈਂਪ ਬਣਿਆ ਸੀ, ਉੱਥੇ ਰਹੇ ਹਫ਼ਤਾ। ਉਸ ਦੇ ਬਾਅਦ ਫਿਰ ਅਸੀਂ ਹੁਣ ਕਹਿੰਦੇ ਨੇ ਵੀ ਹੁਣ ਤੁਸੀਂ ਪੁਰਾਣੇ ਬੰਦੇ ਜਿਹੜੇ ਨੇ ਉਹ ਚਲੇ ਜਾਓ ਅੱਗੇ। ਸਾਨੂੰ ਅੰਮ੍ਰਿਤਸਰ ਭੇਜ ਦਿੱਤਾ। ਅਸੀਂ ਅੰਮ੍ਰਿਤਸਰ ਫਿਰ ਲਾਇਲਪੁਰ ਖਾਲਸਾ ਕਾਲਜ 'ਚ 1 ਹਫ਼ਤਾ ਰਹੇ ਹਾਂ। ਉਹਦੇ ਬਾਅਦ ਫਿਰ ਉੱਥੋਂ ਸਾਨੂੰ ਸਾਰਿਆਂ ਨੂੰ ਕਹਿ ਦਿੱਤਾ ਲੋਕਾਂ ਨੂੰ ਵੀ ਤੁਸੀਂ ਆਪਣੇ ਪਿੰਡ ਮੰਨ ਲਓ, ਜਾ ਕੇ ਜਿੱਥੇ ਮਰਜ਼ੀ ਜਾਣਾ ਜਾਓ।
ਉਹਦੇ ਬਾਅਦ ਅਸੀਂ ਅੰਮ੍ਰਿਤਸਰ ਜਲੰਧਰ ਆ ਗਏ। ਜਲੰਧਰ 1-2 ਦਿਨ ਰਹੇ। ਉਹਦੇ ਬਾਅਦ ਫਿਰ ਦੁਬਾਰਾ ਵਾਪਸ ਬਿਆਸਾ ਮੁੜ ਕੇ ਚਲੇ ਗਏ। ਬਿਆਸਾ ਦੇ ਹੇਠਲੇ ਪਾਸੇ ਲਹਿੰਦੇ ਪਾਸੇ ਬਿਆਸ ਦੇ ਕੰਢੇ ਤੇ ਪਿੰਡ ਸੀ ਇੱਕ ਗਗੜੇਵਾਲ। ਉਹ ਪਿੰਡ ਅਸੀਂ ਜਾ ਕੇ ਮੱਲਿਆ। 3 ਮਹੀਨੇ 4 ਮਹੀਨੇ ਉੱਥੇ ਰਹੇ ਹਾਂ। ਉਹਦੇ ਬਾਅਦ ਫਿਰ ਦੀਵਾਲੀ ਨੂੰ ਸਾਨੂੰ ਅਨਾਊਂਸਮੈਂਟ ਕਰ ਦਿੱਤੀ ਉਹਨਾਂ ਨੇ ਵੀ ਜਿੰਨੇ ਵੀ ਜਿਹੜਾ ਲਾਹੌਰ ਦੇ ਹੈ ਨੇ ਉਹ ਸਾਰੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਜਾਣਗੇ। ਦਸੂਹਾ ਤਹਿਸੀਲ ਅਲਾਟ ਹੋਈ ਹੈ। ਫਿਰ ਸਾਨੂੰ ਦੀਵਾਲੀ 1947 ਦੇ ਵਿੱਚ ਉੱਥੋਂ ਆ ਕੇ ਪਿੰਡ ਨੱਥੂਵਾਲ ਮੱਲ ਕੇ ਇੱਥੇ ਰਹੇ ਹਾਂ। ਭੰਗਾਲਾ ਵੱਡਾ ਹੈਗਾ ਟਾਊਨ, ਉਹਦੇ ਕੋਲ ਹੈ ਨੱਥੂਵਾਲ। ਉਹ ਨੱਥੂਵਾਲ 4 ਸਾਲ ਰਹੇ ਹਾਂ ਅਤੇ ਉਹਦੇ ਬਾਅਦ ਫਿਰ ਅਸੀਂ ਬਰੋਟੇ ਆ ਗਏ ਹਾਂ। ਮੈਂ ਵੈਸੇ ਉਹਨਾਂ ਦਿਨਾਂ 'ਚ ਪਹਿਲਾਂ ਕਾਲਜ ਪੜ੍ਹਿਆ 2 ਸਾਲ। ਉਹਦੇ ਬਾਅਦ ਫਿਰ ਸੰਨ 52 'ਚ ਨੌਕਰੀ ਲੱਗ ਗਿਆ ਸੀ। 53 ਕੇ ਘਰ ਦੇ ਇੱਥੇ ਆਏ ਨੇ ਸਾਰੇ ਬਰੋਟੇ। ਅਤੇ ਇਸ ਤਰ੍ਹਾਂ ਕਰਕੇ ਫਿਰ ਉਹਦੇ ਬਾਅਦ ਨੌਕਰੀ ਦੀ ਜਦੋਂ ਛੁੱਟੀ ਆਉਣਾ ਉਦੋਂ ਫਿਰ ਬਰੋਟੇ ਆਈਦਾ ਸੀ। ਨੱਥੂਵਾਲ ਨਹੀਂ ਕਦੀ ਵੀ ਗਏ ਉਹਦੇ ਬਾਅਦ। ਇਸ ਕਰਕੇ ਹੋਰ ਵੀ ਇਸ ਤਰ੍ਹਾਂ ਹੈ ਕਿ ਅਸੀਂ ਉੱਧਰ ਬਹੁਤ ਚੰਗੀ ਤਰ੍ਹਾਂ ਰਹਿੰਦੇ ਰਹੇ ਸਾਂ। ਮੁਸਲਮਾਨ ਅਤੇ ਲਬਾਣੇ ਸਿੱਖ ਜਿਹੜੇ ਸੀ ਨਾ ਬੜਾ ਪਿਆਰ ਨਾਲ ਰਹਿੰਦੇ ਸੀ। ਕਦੀ ਕੋਈ ਗੁੱਸਾ ਨਹੀਂ ਸੀ ਹੋਇਆ। ਬਾਕੀ ਜਿਹੜੇ ਮੁਸਲਮਾਨ ਮੁੰਡੇ ਸਾਡੇ ਪੜ੍ਹਦੇ ਸੀ ਉਹ ਵੀ ਬਹੁਤ ਚੰਗੇ ਸੀ। ਮਤਲਬ ਪੜ੍ਹਾਈ 'ਚ ਇੰਨੇ ਨਹੀਂ ਸੀ ਹੁਸ਼ਿਆਰ ਹੁੰਦੇ ਜਿੰਨੇ ਕਿ ਸਾਡੇ 1-2 ਹਿੰਦੂਆਂ ਦੇ ਮੁੰਡੇ ਹੁੰਦੇ ਸੀ, ਖੱਤਰੀਆਂ ਦੇ, ਉਹ ਹੁਸ਼ਿਆਰ ਹੁੰਦੇ ਸੀ, ਜਾਂ ਲਬਾਣਿਆਂ ਦੇ ਮੁੰਡੇ। ਇਸ ਕਰਕੇ ਉਹ ਮੁੰਡੇ ਜਿਹੜੇ ਸੀ ਮੁਹੰਮਦ ਸ਼ਰੀਫ, ਮੁਹੰਮਦ ਸੈਨ, ਮੁਹੰਮਦ ਸ਼ਫੀ, ਇਹ 3-4 ਹੈ ਨੇ, ਪਤਾ ਨਹੀਂ ਇਹ ਜਿਉਂਦੇ ਨੇ ਕਿ ਉਹ ਵੀ ਹੈ ਮੇਰੇ ਵੱਲ। ਅੱਛਾ ਜੀ। ਬਾਕੀ ਮੌਲਵੀ ਸੀ ਸਾਡੇ ਉਸ ਸਕੂਲ ਦੇ ਹੈੱਡ ਮਾਸਟਰ ਮੌਲਵੀ ਮੁਹੰਮਦ ਸ਼ਫੀ। ਅਤੇ ਇੱਕ ਉੱਥੇ ਚੁੰਗਾ ਤੋਂ ਆਉਂਦਾ ਹੁੰਦਾ ਸੀ ਮਾਸਟਰ ਜਗਦੀਸ਼ ਰਾਏ, ਉਹ ਹਿੰਦੂ ਮਾਸਟਰ ਸੀ। ਇੱਕ ਮੁਸਲਮਾਨ, 3 ਮਾਸਟਰ ਹੁੰਦੇ ਸੀ ਸਾਡੇ, ਮਤਲਬ 6 ਜਮਾਤਾਂ ਜਿਹੜੇ ਪੜ੍ਹਾਉਂਦੇ ਸੀ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਸਾਂਝਾਂ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਸ਼ਾਹਪੁਰ ਕਾਂਜਰਾ, ਜੋ ਪਿੰਡ ਹੈ ਰਵੇਲ ਸਿੰਘ ਤੇ ਉਹਨਾਂ ਦੇ ਪਿਤਾ, ਉਹਨਾਂ ਦੇ ਫੋਰਫਾਦਰਸ ਅਮਰ ਸਿੰਘ ਦਾ। ਉਹਨਾਂ ਦੇ ਪਿੰਡ ਦੇ ਵਿੱਚ ਜਿਹੜੇ ਵਸਿੰਦੇ ਇੱਥੇ ਦੇ ਬਜ਼ੁਰਗ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਸ ਵਕਤ ਦੀ, ਉਸ ਟਾਈਮ ਦੇ ਜੋ ਹਾਲਾਤ ਸਨ ਉਹ ਸਾਂਝੇ ਕਰਦੇ ਹਾਂ। ਬਾਬਾ ਜੀ ਕੀ ਨਾਂ ਜੀ ਆਪਣਾ? ਮੇਰਾ ਨਾਮ ਬਸ਼ੀਰ ਹੈ। ਤੇ ਤੁਹਾਡੇ ਵਾਲਦ ਸਾਹਿਬ ਦਾ, ਪਿਤਾ ਜੀ ਦਾ? ਹਾਜੀ ਜਲਾਲਦੀਨ ਨੰਬਰਦਾਰ ਸ਼ਾਹਪੁਰ ਦਾ ਸਭ ਤੋਂ ਵੱਡਾ ਨੰਬਰਦਾਰ ਉਹ ਸੀ। ਅੱਛਾ, ਤੁਸੀਂ ਇੱਥੇ ਦੇ ਵਸਿੰਦੇ ਹੋ ਜਾਂ 47 ਚ ਉਧਰੋਂ ਆਏ ਸੀਗੇ? ਨਹੀਂ, ਇੱਥੋਂ ਦੇ ਵਸੀਕ ਆ। ਅੱਛਾ, ਤੇ ਉਸ ਟਾਈਮ ਤੁਹਾਡੀ ਕਿੰਨੀ ਕੁ ਉਮਰ ਸੀ, ਕਿੰਨੀ ਏਜ ਸੀ ਤੁਹਾਡੀ? ਕੋਈ ਤਕਰੀਬਨ 8-10 ਸਾਲ ਹੋਏਗੀ। 8-10 ਸਾਲ। ਹੁਣ ਤੁਹਾਡੀ ਕਿੰਨੀ ਉਮਰ ਹੈ? ਹੁਣ ਮੇਰੀ ਉਮਰ ਹੈ ਕੋਈ 81 ਸਾਲ ਹੈ। 81 ਸਾਲ। ਅੱਛਾ, ਕੁਛ ਯਾਦ ਹੈ ਉਸ ਟਾਈਮ ਦਾ ਜਾਂ ਕੁਛ ਵੱਡਿਆਂ ਕੋਲੋਂ ਸੁਣਿਆ ਹੋਏਗਾ ਤੁਸੀਂ ਕਿ ਕਿਸ ਤਰ੍ਹਾਂ ਆਪਸ ਦੇ ਵਿੱਚ ਸਾਰੇ ਰਹਿੰਦੇ ਸੀ ਪਿੰਡ ਦੇ ਵਿੱਚ? ਮੈਨੂੰ ਇਹ ਪਤਾ ਹੈ ਇੱਥੇ ਸਾਰੇ ਪਿੰਡ 'ਚ ਇੱਕ ਹੀ ਹੋ ਕੇ ਰਹਿੰਦੇ ਸਨ, ਇੱਥੇ ਦੂਜ ਕੋਣੇ ਸੀ। ਅੱਛਾ, ਇੱਥੇ ਕੋਈ ਉਮਰਦੀਨ ਰਹਿੰਦਾ ਸੀ ਨੰਬਰਦਾਰ, ਉਹਨਾਂ ਬਾਰੇ ਜਾਣਦੇ ਹੋ? ਜਾਣਦੇ ਹੋ, ਬਾਬਾ ਉਮਰਦੀਨ ਸੀ ਨੰਬਰਦਾਰ। ਉਹ ਨਹੀਂ ਸੀ, ਬਹਰਾਲ ਪੰਚਾਇਤ ਦਾ ਬੰਦਾ ਸੀ, ਸਮਝਦਾਰ ਚੌਧਰੀ ਆਦਮੀ ਸੀ। ਅੱਛਾ, ਤੇ ਉਹ ਹੁਣ ਵੀ ਇਸੇ ਪਿੰਡ 'ਚ ਹੀ ਵੱਸਦੇ ਨੇ? ਨਹੀਂ, ਉਹ ਫੌਤ ਹੋ ਗਿਆ। ਉਹਨਾਂ ਦੇ ਕੋਈ ਬੱਚੇ ਜਾਂ ਅੱਗੇ ਉਹਨਾਂ ਦੀ ਪੀੜ੍ਹੀ? ਉਹ ਬੱਚੇ ਹੈਗੇ ਨੇ ਤੇ ਸਾਰਾ ਦਿਨ ਆਪਣੇ ਮਾਲ ਡੰਗਰ ਤੇ, ਕੋਈ ਕਿਸੇ ਕੰਮ ਕਾਰ 'ਚ ਨਹੀਂ। ਇੱਕ ਉਹਦਾ ਮੁੰਡਾ ਪਟਵਾਰੀ ਸੀ, ਉਹ ਵੀ ਫੌਤ ਹੋ ਗਿਆ। ਅੱਛਾ, ਇਹਨਾਂ ਦੇ ਤੁਹਾਨੂੰ ਪਤਾ ਹੋਏਗਾ ਕਿ ਇੱਥੇ ਜਿਹੜੇ ਪੁਰਾਣੇ ਘਰ ਸੀ ਸਿੱਖਾਂ ਦੇ, ਉਹ ਕਿੱਥੇ ਕਿ ਸੀਗੇ? ਉਹ ਸਾਰੇ ਕਾਂਜਰਾ ਮਹੱਲਾ ਉਹਨਾਂ ਦਾ ਹੀ ਸੀ, ਅੱਧਾ ਪਿੰਡ ਉਹਨਾਂ ਦਾ ਸੀ। ਅੱਛਾ, ਤੇ ਇੱਥੇ ਪਿੰਡ 'ਚ ਗੁਰਦੁਆਰਾ ਵੀ ਹੈ ਸੀਗਾ? ਬਿਲਕੁਲ ਹੋਇਆ ਸੀ। ਕਿੱਥੇ ਕਰਕੇ ਜੀ ਗੁਰਦੁਆਰਾ? ਉਹ ਉੱਥੇ ਵੇਚੇ ਕਾਂਜਰੇ ਦੇ, ਹੁਣ ਉੱਥੇ ਕਾਂਗੜੀਏ ਬੈਠੇ ਨੇ। ਤੁਹਾਡੇ ਨਾਲ ਇੱਥੇ ਕੋਈ ਸਰਦਾਰ ਉਸ ਟਾਈਮ ਜਿਹੜੇ ਰਹਿੰਦੇ ਸੀ, ਉਹਨਾਂ ਦੇ ਕੋਈ ਨਾਮ ਪਤਾ, ਕੋਈ ਉਹਨਾਂ ਦੇ ਵੱਡਿਆਂ ਦੇ ਜਾਂ ਆਪਣੇ ਵੱਡਿਆਂ ਤੋਂ ਸੁਣੇ ਹੋਣ? ਉਹ ਗੱਲ ਇਹ ਵੇ ਕਿ ਉਹ ਸਰਦਾਰ ਰਹਿੰਦੇ ਸਨ, ਸਾਡੇ ਪਿਓ ਦੇ ਬੜੇ ਬੇਲੀ ਸਨ। ਹਰ ਵੇਲੇ ਉਹਨਾਂ ਸਾਡੇ ਕੋਲ ਇੱਥੇ ਆਉਣ ਜਾਣ ਸੀ, ਕਰਨ ਕਤਰਨ ਸੀ। ਉਹਨਾਂ ਦੇ ਕੋਈ ਨਾਮ ਵਗੈਰਾ ਜਾਣਦੇ ਹੋ, ਕੌਣ ਹੈ ਸੀ? ਨਹੀਂ, ਐਵੇਂ 2-3 ਨਾਂ ਨੇ ਮੈਨੂੰ। ਇੱਕ ਸਰਦਾਰ ਹੋਏਗਾ ਸੀ, ਉਹਨੇ ਜਾ ਕੇ ਕੋਟ ਪਾਇਆ ਸੀ, ਵਸਤਾ ਸਿੰਘ।
ਵਸਤਾ ਸਿੰਘ। ਆ ਤੇ ਕੁਛ ਇੱਥੇ ਹੋਰ ਇੱਕ ਵੀਰ ਸਿੰਘ ਸੀ, ਖਾਸ ਕਰਕੇ ਇਹਨੇ ਨਾਂ ਉਸਲ ਦੇ ਨਹੀਂ ਯਾਦ। ਉਸ ਟਾਈਮ ਜੀ ਛੋਟੇ ਵੀ ਸੀ, ਲੇਕਿਨ ਤੁਹਾਨੂੰ ਰਵੇਲ ਸਿੰਘ ਦਾ ਪਤਾ? ਰਵੇਲ ਸਿੰਘ, ਉਹਨਾਂ ਦੇ ਪਿਤਾ ਅਮਰ ਸਿੰਘ ਬਾਰੇ ਕੁਛ ਆਪਣੇ ਵੱਡਿਆਂ ਕੋਲੋਂ ਸੁਣਿਆ ਹੋਵੇ ਉਹਨਾਂ ਬਾਰੇ? ਨਹੀਂ ਸੁਣਿਆ ਹੀ ਕੋਈ ਨਹੀਂ। ਉਹ ਜਿਸ ਵੇਲੇ ਉਸ ਵੇਲੇ ਛੋਟੇ ਸਾ ਪਾਰਟੀਸ਼ਨ ਹੋ ਗਈ, ਉਹ ਚਲੇ ਗਏ, ਅਸੀਂ ਰਹਿ ਗਏ। ਸਾਨੂੰ ਉਹਨਾਂ ਨੂੰ ਪੁੱਛਣ ਦਾ ਜਾਂ ਦੱਸਣ ਜਾਂ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਜਿਹੜੇ ਉਸ ਟਾਈਮ ਵਿੱਚ ਸਹੀ ਬੰਦੇ ਜਵਾਨ ਸਨ ਜਾਂ ਉਹਨਾਂ ਨਾਲ ਮਿਲਦੇ ਵਰਤਦੇ ਕਾਰੋਬਾਰ ਕਰਦੇ ਸਨ, ਉਹ ਵੀ ਸਾਰੇ ਫੌਤ ਹੋ ਚੁੱਕੇ। ਤੋਂ ਇਲਾਵਾ ਇੱਥੇ ਮੁਹੰਮਦ ਸ਼ਫੀ ਹੁੰਦਾ ਸੀ, ਹੁਸੈਨ ਅਲੀ ਹੁੰਦਾ ਸੀ, ਮੁਹੰਮਦ ਸ਼ਰੀਫ ਹੁੰਦਾ ਸੀ, ਉਹ ਰਵੇਲ ਸਿੰਘ ਦੇ ਕਲਾਸ ਫੈਲੋ ਸੀ, ਉਹਨਾਂ ਨੇ ਭੇਜਿਆ। ਕੋਈ ਉਹਨਾਂ ਦੇ ਨਾਮ ਉਹਨਾਂ ਬਾਰੇ ਜਾਣਦੇ ਹੋ ਤੁਸੀਂ? ਮੇਰੀ ਗੱਲ ਇਹ ਵੀ ਇੱਥੇ ਕਈ ਸ਼ਫੀ, ਕਈ ਸ਼ਰੀਫ, ਕਈ ਰਵੇਲ, ਕਈ ਨਾਮ ਹੈ। ਕੋਈ ਇੱਕ ਤਾਂ ਨਹੀਂ, ਤੁਸੀਂ ਹੁਣ ਲੰਘ ਕੇ ਆਏ, ਕੋਈ ਛੋਟਾ ਜਿਹਾ ਪਿੰਡ ਹੈ ਬਿਲਕੁਲ। ਤੇ ਉਦੋਂ ਪਾਰਟੀਸ਼ਨ ਤੋਂ ਬਾਅਦ ਤਾਂ ਨਹੀਂ ਬਣਿਆ, ਉਦੋਂ ਪਹਿਲੇ ਵੀ ਐਡਾ ਹੀ ਸੀ। ਠੀਕ। ਹਾਂ, ਤੇ ਜਾਂ ਤਾਂ ਕਿਸੇ ਦੀ ਕੋਈ ਵਲਦੀਅਤ, ਕੋਈ ਕਮੀਅਤ, ਕੋਈ ਗੋਤ ਸ਼ੋਤ ਹੋਵੇ ਤੇ ਫਿਰ ਤਾਂ ਬੰਦਾ ਦੱਸੇ ਜਿਹਾ ਹੈਗਾ ਸੀ, ਇਹ ਤਾਂ ਹੈ ਕੋ ਨਹੀਂ। ਠੀਕ ਹੋ ਗਿਆ। ਅੱਛਾ, ਇੱਥੇ ਕੋਈ ਘਰ ਵਾਲੀ ਗਲੀ ਵੱਜਦੀ ਸੀ, ਕੋਈ ਉਹਦੇ ਲਾਗੇ ਕੋਈ ਖੂਹ ਸ਼ੂ ਪੈਂਦਾ ਸੀਗਾ? ਉਹ ਘਰਾਂ ਵਾਲੀ ਗਲੀ ਸੀ, ਘਰਾਂ ਵਾਲੀ। ਠੀਕ ਹੋ ਗਿਆ। ਘਰਾਂ ਵਾਲਾ ਮਹੱਲਾ ਅੱਜ ਵੀ ਉਵੇਂ ਹੀ ਹੈ। ਠੀਕ ਹੈ, ਠੀਕ ਹੈ। ਹਾਂ, ਤੇ ਉਹ ਘਰ ਵਾਲੇ ਨਹੀਂ ਸੀ, ਘਰਾਂ ਵਾਲਿਆਂ ਦੇ ਸਨ। ਠੀਕ ਹੋ ਗਿਆ, ਕਰਲਾਂ ਵਾਲੀ ਗਲੀ। ਹਾਂ, ਤੇ ਉੱਥੇ ਕੋਈ ਖੂਹ ਵਗੈਰਾ ਵੀ ਹੈ ਸੀਗਾ? ਉੱਥੇ ਥੱਲੇ ਨਾਲ ਹੀ ਨਾ ਆਬਾਦੀ ਦੇ ਖੂਹ ਇੱਕ ਲਗਾਇਆ ਸੀ, ਜਿਹਨੂੰ ਇਸ ਤਰ੍ਹਾਂ ਪੈਰਾਂ ਨਾਲ ਤੇ ਹੱਥਾਂ ਨਾਲ ਚਲਾਉਂਦੇ ਸਨ। ਉਹਦੇ ਅੱਗੇ ਉਹਨਾਂ ਛਬੀਲ ਛਬੂਲ ਬਣਾਈ ਸੀ, ਮਾਲ ਡੰਗਰ ਲੰਘਦਾ ਪਾਣੀ ਪੀਂਦਾ ਸੀ ਸਾਰਾ। ਠੀਕ ਹੋ। ਹਾਂ, ਅੱਛਾ, ਹੁਣ ਇਹ ਦੱਸੋ ਕਿ 47 ਤੋਂ ਪਹਿਲੇ ਜਦੋਂ ਤੁਸੀਂ ਸਾਰੇ ਇਕੱਠੇ ਰਹਿੰਦੇ ਸੀਗੇ, ਆਪਣੇ ਵੱਡਿਆਂ ਕੋਲੋਂ ਤੇ ਸੁਣਿਆ ਹੀ ਹੋਏਗਾ, ਆਪਸ ਦੇ ਵਿੱਚ ਤੁਹਾਡਾ ਏਕਤਾ ਇਤਫਾਕ ਕਿੱਦਾਂ ਸੀ, ਕਿੱਦਾਂ ਵਸਦੇ ਸੀ? ਕੋਈ ਆਪਸੀ ਮਜ਼ਹਬੀ ਗੱਲ ਤੇ ਨਹੀਂ ਸੀਗੀ? ਕੋਈ ਨਹੀਂ ਸੀ। ਇੱਕ ਦੂਜੇ ਕੋਲ ਆਉਂਦੇ ਜਾਂਦੇ, ਖਾਂਦੇ ਪੀਂਦੇ ਵੀ ਸਨ ਰਲ ਕੇ। ਵੀ ਤੈਨੂੰ ਦੱਸਾਂ, ਕੋਈ ਐਸੀ ਚੀਜ਼ ਨਹੀਂ ਸੀ। ਜਿੰਨੇ ਸਿੱਖ ਸਨ ਨਾ, ਉਹ ਕੀ ਤੇ ਮੁਸਲਮਾਨ ਕੀ, ਇਹਨਾਂ ਦੇ ਆਪਸੇ ਬੜੀਆਂ ਦੋਸਤੀਆਂ ਸਨ, ਭਾਈਚਾਰੇ ਸਨ, ਬੜੀ ਇੱਜ਼ਤ ਆਬਰੂ ਨਾਲ ਰਹਿੰਦੇ ਸਨ। ਇੱਕ ਵਾਰ ਝਗੜਾ ਆਇਆ ਮੇਰੇ ਛੋਟਿਆਂ ਹੁੰਦਿਆਂ, ਕੋਈ ਨਾ ਕੁਰਬਾਨੀ ਤੇ ਗਾਂ ਕੀਤੀ ਸੀ, ਤੇ ਉਹ ਸਿੱਖ ਵੀ ਸਾਰੇ ਨਿਕਲੇ, ਇਧਰ ਮੁਸਲਮਾਨ ਵੀ ਸਾਰੇ ਨਿਕਲ ਪਏ। ਆਹ ਵਿੱਚ ਹੁਣ ਆਬਾਦੀ ਬਣ ਗਈ, ਉਹਨੇ ਵਿਹਲੀ ਥਾਂ ਸੀ, ਉਹਨੇ ਪਰ 3-4 ਬੰਦੇ ਵਿੱਚ ਪੈ ਗਏ। ਉਹਨਾਂ ਜਿਹੜੀ ਗਲਤੀ ਉਹਨੂੰ ਛੱਡੋ ਤੇ ਇੰਦਾ ਨਹੀਂ ਕਰਨਗੇ, ਫਿਰ ਆਪਸੇ ਰਲ ਕੇ ਹੀ ਰਹੇ ਨੇ। ਕੋਈ ਤਕਲੀਫ, ਕੋਈ ਗੱਲ, ਕੋਈ ਬਾਤ ਨਹੀਂ ਹੋਈ। ਅੱਛਾ, ਜਿਹੜੇ ਮੈਂ ਤੁਹਾਨੂੰ ਸਰਦਾਰਾਂ ਦੇ ਨਾਮ ਲਏ ਨੇ, ਉਹ ਹੁਣ ਇੱਥੇ ਆਉਣਾ ਚਾਹੁੰਦੇ ਨੇ, ਆਉਣ ਸੌਗੇ ਨਾ। ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦਿਓਗੇ? ਕਿਆ ਉਹ ਆਣਗੇ? ਤੁਸੀਂ ਉਹਨਾਂ ਨੂੰ ਇੱਥੇ ਸੇਵਾ ਸਾਂਭ ਉਹਨਾਂ ਦੀ ਕਰੋਗੇ? ਬਿਲਕੁਲ ਕਰਾਂਗੇ, ਕਦੀ ਨਹੀਂ ਹੋ ਸਕਦਾ ਨਾ ਕਰੀਏ।